सुभान अल्लाह जी। अस्सलामु अलैकुम जी। ਅੱਜ ਤੁਹਾਨੂੰ ਉਹ ਗੱਲ ਸੁਣਾਣੀ ਹੈ ਕਿ ਤੁਸੀਂ ਅੱਗੇ ਸ਼ਾਇਦ ਸੁਣੀ ਹੋਵੇ ਦੀ ਜਾਂ ਨਾ ਸੁਣੀ ਹੋਵੇ ਦੇ ਗੱਲ ਬੜੀ ਦਰਦਨਾਕ ਹੈ ਤੇ ਨਵਾਸਾ ਰਸੂਲ ਦੀ ਗੱਲ ਹੈ ਇਮਾਮ ਹੁਸੈਨ ਲਾਜਪਾਲ ਦੀ। ਕਿਉਂ ਨਾ ਪੱਥਰ ਵੀ ਵਹਿ ਜਾਏ ਵਾਂਗ ਪਾਣੀ, ਸੁਭਾਨ ਅੱਲਾਹ। ਕਿਉਂ ਨਾ ਪੱਥਰ ਵੀ ਵਹਿ ਕੇ ਹੋ ਜਾਏ ਵਾਂਗ ਪਾਣੀ, ਵਾਹ ਜੀ ਜਦੋਂ ਸਾਹਮਣੇ ਕਰਬਲ ਦਾ ਹਾਲ ਹੋਵੇ, ਵਤਨ ਦੂਰ ਤੇ ਘੁੱਟ ਨਾ ਮਿਲੇ ਪਾਣੀ, ਸੁਭਾਨ ਅੱਲਾਹ। ਮੂੰਹ ਕਰਨਾ ਵੀ ਨਾ ਸਵਾਲ ਹੋਵੇ, ਵਾਹ ਜੀ ਖਲੀ ਫੌਜ ਯਜ਼ੀਦ ਦੀ ਘਟ ਘੇਰੇ, ਬੱਦੇ ਪੈਰ ਰਸੂਲ ਦੀ ਆਲ ਹੋਵੇ, ਇੱਕ ਤਰਫ ਅਬਾਸ ਦੇ ਕਲਮ ਬਾਜ਼ੂ, ਗੋਦੀ ਵਿੱਚ ਬਿਸਮਿਲ ਅਸਗਰ ਬਾਲ ਹੋਵੇ, ਉਤੋਂ ਵਕਤ ਨਮਾਜ਼ ਦਾ ਆ ਜਾਵੇ, ਬਾਲ ਬੱਚਾ ਵੀ ਹੁੰਦਾ ਹਲਾਲ ਹੋਵੇ, ਵਾਹ ਜੀ ਵਾਹ ਸੁਭਾਨ ਪੁਰਜੇ ਹੋ ਜਾਏ ਜ਼ਿਮੀ ਅਸ਼ਮਾਨ ਯਕਦਮ, ਪਾਕ ਦਮਨਾ ਵੱਲ ਖਿਆਲ ਹੋਵੇ, ਕੈਦੀ ਹੋ ਕੇ ਸ਼ਾਮ ਨੂੰ ਚੱਲੀਆਂ ਨੇ, ਨੰਗਾ ਜਿਨ੍ਹਾਂ ਦਾ ਕਦੀ ਨਾ ਵਾਲ ਹੋਵੇ, ਕਈ ਦਿਨਾਂ ਦੀ ਭੁੱਖ ਪਿਆਸ ਲੈ ਕੇ ਨੇਦੇ ਉੱਤੇ ਬਤੂਲ ਦਾ ਲਾਲ ਹੋਵੇ, ਤੱਤੀ ਰੇਤ ਤੇ ਤੜਫਦੇ ਹੋਣ ਸੈਯਦ, ਧੁੱਪ ਗਜ਼ਬ ਦੀ ਰੁੱਤ ਨਾਲ ਹੋਵੇ, ਤੱਤੀ ਰੇਤ ਤੇ ਤੜਫਦੇ ਹੋਣ ਸੈਯਦ, ਧੁੱਪ ਗਜ਼ਬ ਦੀ ਰੁੱਤ ਨਾਲ ਹੋਵੇ, ਇਧਰ ਖੈਮਿਆਂ ਨੂੰ ਸ਼ਿਮਰ ਲਾਏ ਭਾਈ, ਇਧਰ ਖੈਮਿਆਂ ਨੂੰ ਸ਼ਿਮਰ ਲਾਏ ਭਾਈ, ਹੁਕਮ ਹੱਥ ਹੁਕਮ ਯਜ਼ੀਦ ਜੰਦਾਲ ਹੋਵੇ, ਜ਼ੈਨਬ ਆਵੇ ਬਿਰਾ ਦੀ ਲਾਸ਼ ਉੱਤੇ, ਜ਼ੈਨਬ ਆਵੇ ਬਿਰਾ ਦੀ ਲਾਸ਼ ਉੱਤੇ, ਲੰਮੀ ਨੀਂਦਰੇ ਪਾਕ ਜਮਾਲ ਹੋਵੇ, ਬੇਸਰ ਵੇਖ ਤਲਬੂਤ ਤੇ ਰਹਿ ਸਾਬਰ, ਦੁਸ਼ਮਣ ਕਿਉਂ ਨਾ ਗਰਕ ਪਤਾਲ ਹੋਵੇ, ਕਸਬ ਵੇਖ ਲਵੇ ਉਮਤ ਆਪਣੀ ਦੇ, ਜੇਕਰ ਅੱਜ ਨਾਨਾ ਸਾਡੇ ਨਾਲ ਹੋਵੇ, ਸਦਕੇ ਜਾਣ ਬਿਰਾ ਤੇ ਬਾਲ ਬੱਚੇ, ਸ਼ਾਲਾ ਦੀਨ ਤੇ ਨਾ ਜ਼ਵਾਲ ਹੋਵੇ, ਦੈਮ ਆਸ਼ਕੀ ਸਬਰ ਦੀ ਹੱਦ ਮੁੱਕ ਗਈ, ਕਿਉਂ ਨਾ ਸੈਯਦ ਦਾ ਸ਼ਰਫ ਇਕਬਾਲ ਹੋਵੇ।